ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਡ ਲਾਈਨਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਖਾਸ ਮਹਿਮਾਨ ਬੀਬੀ ਸਿਮਰਜੀਤ ਕੌਰ ਜੀ ਮੌਜੂਦ ਨੇ, ਜਿਨ੍ਹਾਂ ਨੇ ਕਿ ਸਿੱਖ ਸੰਘਰਸ਼ ਬਾਰੇ ਜਿਹੜਾ ਲਿਟਰੇਰੀ ਕੰਮ ਕੀਤਾ ਆ, ਜਿਹਦੇ ਵਿੱਚ ਉਹਨਾਂ ਦੀਆਂ ਦੋ ਕਿਤਾਬਾਂ ਸੈਫਰਨ ਸਾਲਵੇਸ਼ਨ ਜਿਹੜਾ 1984 ਦਾ ਸਿੱਖ ਸੰਘਰਸ਼ ਆ, ਉਹਦੇ 'ਤੇ ਇੱਕ ਫਿਕਸ਼ਨਲ ਨਾਵਲ ਆ, ਅਤੇ ਇਸ ਤੋਂ ਇਲਾਵਾ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਉਹਨਾਂ ਬਾਰੇ ਅਨੋਖ ਸਿੰਘ ਦਾ ਵੰਡਰਸ ਕਿਤਾਬ ਜਿਹੜੀ ਉਹਨਾਂ ਦੀ ਆਈ ਆ ਮਾਰਕੀਟ ਦੇ ਵਿੱਚ, ਅਤੇ ਜਿਹਦੇ ਵਿੱਚ ਉਹਨਾਂ ਨੇ ਭਾਈ ਅਨੋਖ ਸਿੰਘ ਬੱਬਰ ਦੀ ਸ਼ਹਾਦਤ ਅਤੇ ਉਹਨਾਂ ਦਾ ਜੋ ਉਹਨਾਂ 'ਤੇ ਤਸ਼ੱਦਦ ਹੋਇਆ ਅਤੇ ਜਿਵੇਂ ਉਹਨਾਂ ਨੇ ਸੰਘਰਸ਼ ਕੀਤਾ ਉਹਦੇ ਬਾਰੇ ਉਹਨਾਂ ਨੇ ਲਿਖਿਆ ਆ। ਅਤੇ ਅੱਜ ਅਸੀਂ ਉਹਨਾਂ ਦੇ ਨਾਲ ਸਿੱਖ ਸੰਘਰਸ਼ ਦੇ ਬਾਰੇ ਜਿਹੜਾ ਲਿਟਰੇਰੀ ਕੰਮ ਹੋਇਆ ਆ ਅਤੇ ਕੀ ਚੈਲੰਜਸ ਨੇ ਲਿਟਰੇਰੀ ਕੰਮ ਕਰਨ ਲੱਗਿਆਂ, ਅਤੇ ਕਿਹੋ ਜਿਹਾ ਰਿਸਪੌਂਸ ਉਹਨਾਂ ਨੂੰ ਮਿਲਿਆ ਆ, ਅਤੇ ਅੱਗੇ ਕੀ ਉਹ ਕੰਮ ਕਰਨਾ ਚਾਹੁੰਦੇ ਆ, ਇਹਨਾਂ ਸਾਰੀਆਂ ਗੱਲਾਂ ਅੱਜ ਇਹ ਸਾਰੀਆਂ ਗੱਲਾਂ ਅਸੀਂ ਅੱਜ ਉਹਨਾਂ ਦੇ ਨਾਲ ਕਰਾਂਗੇ। ਅਤੇ ਮੈਂ ਸਿਮਰਜੀਤ ਕੌਰ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਫੋਲਡ ਲਾਈਨਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੀਬੀ, ਮੈਂ ਦੇਖ ਰਿਹਾ ਕਿ ਜਿਹੜਾ ਸਿੱਖ ਸੰਘਰਸ਼ ਆ, ਸਿੱਖ ਸੰਘਰਸ਼ ਦੇ ਵਿੱਚ ਅਸੀਂ ਇੱਕ ਚੀਜ਼ ਦਾ ਬੜਾ ਗੈਪ ਦੇਖਿਆ ਕਿ ਜਿਹੜਾ ਸਾਡਾ ਇਤਿਹਾਸ ਆ ਜਾਂ ਉਸ ਸਮੇਂ 'ਚ ਜੋ ਵਾਪਰਿਆ, ਉਹ ਲਿਖਤਾਂ ਦੇ ਰੂਪ ਦੇ ਵਿੱਚ ਓਨਾ ਜ਼ਿਆਦਾ ਲਿਖਿਆ ਹੀ ਨਹੀਂ ਗਿਆ, ਅਤੇ ਜੇ ਲਿਖਿਆ ਗਿਆ ਤਾਂ ਉਸ ਮਿਆਰ ਦਾ ਜਾਂ ਉਸ ਪੱਧਰ ਦਾ ਨਹੀਂ ਲਿਖਿਆ ਗਿਆ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਲਿਟਰੇਚਰ ਦੀ ਜਦੋਂ ਗੱਲ ਕਰਦੇ ਹਾਂ ਵੀ ਉਹਦੇ 'ਚ ਆਪਣੀ ਥਾਂ ਬਣਾ ਸਕੇ। ਤਾਂ ਤੁਹਾਡੀਆਂ ਇਹ ਦੋ ਕਿਤਾਬਾਂ ਜਿਹੜੀਆਂ ਸੈਫਰਨ ਸਾਲਵੇਸ਼ਨ ਆ ਅਤੇ ਅਨੋਖ ਸਿੰਘ ਦਾ ਵੰਡਰਸ ਆ, ਇਹ ਤੁਸੀਂ ਇੰਗਲਿਸ਼ ਦੇ ਵਿੱਚ ਲਿਖੀਆਂ, ਅਤੇ ਇਹਨਾਂ ਕਿਤਾਬਾਂ ਦੇ ਬਾਰੇ ਜਿੰਨਾ ਮੈਂ ਪੜ੍ਹਿਆ ਆ ਵੀ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਤੁਸੀਂ ਇੰਗਲੈਂਡ ਤੋਂ ਤੁਸੀਂ ਉਸ ਚੀਜ਼ ਨੂੰ, ਉਸ ਦਰਦ ਨੂੰ, ਉਸ ਪੀੜ ਨੂੰ, ਉਸ ਭਾਵਨਾ ਨੂੰ ਤੁਸੀਂ ਮਹਿਸੂਸ ਕੀਤਾ, ਫਿਰ ਤੁਸੀਂ ਆਪਣੀਆਂ ਕਿਤਾਬਾਂ ਦੇ ਵਿੱਚ ਲੈ ਕੇ ਆਏ। ਤਾਂ ਮੈਂ ਸਭ ਤੋਂ ਪਹਿਲਾਂ ਤੋਂ ਇਹ ਜਾਣਨਾ ਚਾਹੁੰਦਾ ਕਿ ਭਾਈ ਅਨੋਖ ਸਿੰਘ ਬੱਬਰ, ਉਹਨਾਂ ਦੇ ਕਰੈਕਟਰ ਨੂੰ ਹੀ ਤੁਸੀਂ ਸਾਰੇ ਸੰਘਰਸ਼ ਦੇ ਵਿੱਚੋਂ ਆਪਣੇ ਕੰਮ ਦੇ ਲਈ ਕਿਉਂ ਚੁਣਿਆ? ਹਾਂਜੀ, ਦੈਟਸ ਅ ਵੈਰੀ ਇੰਟਰਸਟਿੰਗ ਕੁਐਸਚਨ ਹੈ ਨਾ। ਦਰਅਸਲ ਥੋੜ੍ਹੇ ਸਾਲ ਪਹਿਲਾਂ ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਸਿੱਖ ਸਾਰੇ ਸ਼ਹੀਦਾਂ ਦੀ ਹਿਸਟਰੀ ਪੜ੍ਹਨੀ। ਸੋ ਇੰਨੇ ਸ਼ਹੀਦ ਹੋਏ ਸੰਘਰਸ਼ ਵਿੱਚ, ਜਿਨ੍ਹਾਂ ਬਾਰੇ ਲਿਖਿਆ ਵੀ ਗਿਆ, ਬਹੁਤ ਹੋਏ ਜਿਨ੍ਹਾਂ ਬਾਰੇ ਨਹੀਂ ਲਿਖਿਆ ਗਿਆ। ਉਹ ਜਿਹੜਾ ਸੀਗਾ ਦੋ ਜਿਹੜੇ ਵਰਲਡਸ ਕਹਿ ਸਕਦੇ, ਉਹਨਾਂ ਨੂੰ ਐਕਸਪਲੋਰ ਕਰਨਾ ਸੀ। ਸੋ ਆਈ ਟਰਾਈਡ ਹੈ ਨਾ ਕਿ ਕਿਤਾਬ ਇੱਕ ਸ਼ਹੀਦਾਂ ਦੀ ਕਿਤਾਬ ਬਾਰੇ ਪੜ੍ਹਨਾ ਸ਼ੁਰੂ ਕਰ ਲਿਆ। 5ਵੇਂ ਸ਼ਹੀਦ, 10ਵੇਂ ਸ਼ਹੀਦ, ਐਵਰੀ ਜਿਹੜੀ ਜ਼ਿੰਦਗੀ ਸੀ ਵੈਰੀ ਇਨ ਡੈਪਥ ਸੀ ਕਿ ਇੱਕ ਵਾਰ ਉਹ ਪ੍ਰੋਫੈਸ਼ਨਲ ਸੀ ਜਾਂ ਸਟੂਡੈਂਟ ਸੀ ਜਾਂ ਫਾਰਮਰ ਸੀ, ਦੈਨ ਉਹਨਾਂ ਦੀ ਲਾਈਫ ਬਦਲੀ ਕਿਸ ਤਰ੍ਹਾਂ, ਹੈ ਨਾ। ਤਾਂ ਜੇ ਮੈਂ ਸੱਚ ਦੱਸਾਂ ਤਾਂ ਭਾਈ ਅਨੋਖ ਸਿੰਘ ਉਹਨਾਂ ਦੀ ਸਟੋਰੀ, ਐਕਚੁਅਲੀ ਆਈ ਵੁੱਡ ਸੇ ਭਾਈ ਅਨੋਖ ਸਿੰਘ ਉਹਨਾਂ ਨੇ ਸਾਨੂੰ ਰੀਚ ਆਊਟ ਕੀਤਾ, ਹੈ ਨਾ, ਤਾਂ ਉਹ ਸਟੋਰੀ ਸਟਿਕ ਹੋਈ। ਸੋ ਫਿਰ ਮੈਂ ਹੋਰ ਸਟੱਡੀ ਕੀਤੀ ਉਹਨਾਂ ਬਾਰੇ। ਦੈਨ ਉਹ ਐਕਚੁਅਲੀ ਜਾਪ ਵੀ ਉਹਨਾਂ ਨੇ ਬਹੁਤ ਕੀਤਾ। ਸੋ ਅਸੀਂ ਇੰਨੇ, ਆਈ ਵੁਡਨਟ ਸੇ ਇੰਨੇ ਧਾਰਮਿਕ ਹੈਗੇ ਬੰਦੇ, ਬਹੁਤ ਜ਼ਿਆਦਾ ਧਾਰਮਿਕ ਬੰਦੇ ਹਨ ਦੁਨੀਆ ਵਿੱਚ, ਪਰ ਉਹਨਾਂ ਦਾ ਇਨਫਲੂਐਂਸ ਪੈ ਰਿਹਾ ਸੀ, ਹੈ ਨਾ, ਕਿ ਉਹ ਇੰਨੀ ਜਾਪ ਉਹ ਕਰਦੇ ਸੀ, ਇੰਨੀ ਨਿਮਰਤਾ ਵਿੱਚ ਸੀਗੇ। ਸੋ ਇਸ ਤਰ੍ਹਾਂ ਮੈਂ ਰਿਸਰਚ ਕਰਦੀ ਰਹੀ, ਇਹਨਾਂ ਦੇ ਬਾਰੇ ਸੋਚਦੀ ਰਹੀ, ਐਂਡ ਐਕਚੁਅਲੀ ਸਬਜੈਕਟ ਨੇ ਸਾਨੂੰ ਫਾਈਂਡ ਕੀਤਾ। ਓਕੇ, ਤੁਸੀਂ ਜਦੋਂ ਭਾਈ ਅਨੋਖ ਸਿੰਘ ਦੀ ਸਟੋਰੀ ਪੜ੍ਹ ਰਹੇ ਸੀ, ਸਮਝ ਰਹੇ ਸੀ, ਜਾਣ ਰਹੇ ਸੀ, ਤਾਂ ਤੁਸੀਂ ਬੋਰਨ ਬਰੋਟ ਅਪ ਤੋਂ ਵੈਸਟ ਦੇ ਇੰਗਲੈਂਡ ਤੋਂ ਤੁਸੀਂ ਪੰਜਾਬ ਗਏ। ਇੱਕ ਮਤਲਬ ਇੱਥੋਂ ਦੀ ਜਿਹੜੀ ਜ਼ਿੰਦਗੀ ਆ ਉਹਦੇ ਨਾਲ ਜਦੋਂ ਅਸੀਂ ਕੰਪੈਰੀਜ਼ਨ ਕਰਕੇ ਦੇਖਦੇ ਹਾਂ ਕਿ ਭਾਈ ਅਨੋਖ ਸਿੰਘ ਬੱਬਰ ਇੱਕ ਪਾਸੇ ਉਹ ਸਪਿਰਿਚੁਅਲਿਟੀ ਦਾ ਐਂਗਲ ਆ, ਦੂਜੇ ਪਾਸੇ ਸਟਰਗਲ ਦਾ ਐਂਗਲ ਆ, ਤਾਂ ਤੁਸੀਂ ਕੀ ਉਹਨਾਂ ਦੀ ਉਸ ਲਾਈਫ 'ਚੋਂ ਤੁਸੀਂ ਕੀ ਮਹਿਸੂਸ ਕੀਤਾ? ਸੋ ਜਦੋਂ ਉਹਨਾਂ ਬਾਰੇ ਲਿਖਣ ਸ਼ੁਰੂ ਹੋ ਗਿਆ ਨਾ ਕਿ ਨਾਵਲ ਕਿੱਥੇ ਹੋਣੀ ਚਾਹੀਦੀ, ਉਹਨਾਂ ਦੀ ਸਭ ਤੋਂ ਰੀਅਲੀ ਔਖੇ ਟਾਈਮ, ਜਿਹੜਾ ਬੰਦਾ ਕਹਿ ਸਕਦਾ ਕਿ ਸਭ ਤੋਂ ਲਾਈਕ ਡਿਫਿਕਲਟ ਪੀਰੀਅਡ, ਉਹ ਚੁਣ ਲਿਆ, ਹੈ ਨਾ। ਐਂਡ ਇਹੀ ਆਂਦਾ ਸਟੋਰੀ ਵਿੱਚ ਇਹੀ ਹੈ ਕਿ ਜਿਸ ਤਰ੍ਹਾਂ ਅਸੀਂ ਸ਼ਹੀਦ ਦਾ ਨਾਂ ਲੈ ਲੈਂਦੇ, ਸ਼ਾਇਦ ਇੱਕ ਦਿਨ ਉਹਨਾਂ ਨੂੰ ਯਾਦ ਕਰਦੇ, ਸ਼ਾਇਦ ਐਵਰੀ ਈਅਰ ਯਾਦ ਕਰੀਦਾ, ਜਾਂ ਸ਼ਹੀਦ ਇੱਕ ਲਫ਼ਜ਼ ਹੈ, ਪਰ ਐਕਚੁਅਲੀ ਸ਼ਹੀਦੀ ਇੰਨੀ ਵੱਡੀ ਚੀਜ਼ ਹੈ ਕਿ ਇੱਕ ਲਫ਼ਜ਼, ਇੱਕ ਸੈਂਟੈਂਸ, ਈਵਨ ਇੱਕ ਬੁੱਕ,
ਵੀ ਇਨਫ ਹੈ ਇੱਕ ਸ਼ਹੀਦ ਬਾਰੇ ਸਮਝਣਾ। ਸੋ ਮੈਂ ਸਮਝ ਰਹੀ ਹਾਂ ਕਿ ਜਿਸ ਤਰ੍ਹਾਂ ਲਾਈਕ ਕਾਫੀ ਆਰਟਿਸਟ ਹੋਏ ਹੈਗੇ ਦੁਨੀਆ ਵਿੱਚ, ਆਈਵੀਵੀ ਵਰਕਨ ਜਿਹੜੇ ਚਾਈਨੀਜ਼ ਆਰਟਿਸਟ, ਉਹਨੇ ਇੱਕ ਵੇਅਰ ਹਾਊਸ ਭਰ ਲਿਆ ਸਨਫਲਾਵਰ ਸੀਡਸ ਨਾਲ। ਐਂਡ ਉਹਦਾ ਮਤਲਬ ਸੀ ਕਿ ਜੇ ਤੁਸੀਂ ਸਮਝਣਾ ਹੈ ਚਾਈਨੀਜ਼ ਕਲਚਰ ਜਾਂ ਉਹਨਾਂ ਦਾ ਫੀਲਿੰਗ ਕੀ ਹੈ ਈਵਨ ਅਗੇਂਸਟ ਡਿਪਰੈਸ਼ਨ, ਤੁਸੀਂ ਉਹ ਮਿਲੀਅਨਸ ਕਰੋੜਾਂ ਤੇ ਸਨਫਲਾਵਰ ਸੀਡ ਦੇਖ ਲਓ। ਹੁਣ ਜਿਹੜਾ ਆਮ ਬੰਦਾ ਕਹੂਗਾ ਇਹ ਕੀ ਹੈ, ਇਹ ਆਰਟ ਹੈ। ਸੋ ਭਾਈ ਅਨੋਖ ਸਿੰਘ ਨਾਲ ਇਸ ਤਰ੍ਹਾਂ ਹੀ ਹੋਇਆ ਕਿ ਜਿਸ ਤਰ੍ਹਾਂ ਉਹ ਹਿਮਾਲਿਆ ਟਾਈਪ ਆਫ ਐਵਰੈਸਟ ਵਕਨ ਮਾਊਂਟੇਨ ਹਨ, ਹਿਊਜ ਹੀਰੋ, ਤਾਂ ਅਸੀਂ ਉਹ ਹੀਰੋ ਦੇ ਜਰਨੀ ਤੇ ਕਦੀ ਨਹੀਂ ਗਏ ਉਸ ਯਾਤਰਾ ਤੇ, ਤਾਂ ਅਸੀਂ ਛੋਟਾ ਜਿਹਾ ਕੀੜਾ ਹੈਗੇ। ਤਾਂ ਇਹੀ ਫਿਰ ਅੱਗੇ ਤੋਂ ਅੱਗੇ ਚੈਲੰਜ ਆਉਂਦਾ ਕਿ ਅਸੀਂ ਮਾਡਰਨ ਲਾਈਫ ਵਿੱਚ ਹੈਗੇ, ਪੀਸ ਹੋ ਚੁੱਕਾ ਵੈਲ ਆਫਟਰ ਅ ਵਾਰ, ਉਹ ਵਾਰ ਦੇ ਟਾਈਮ ਵਿੱਚ ਹੀਰੋ ਰਾਈਜ਼ ਹੋਏ। ਸੋ ਉਹ ਸਾਨੂੰ ਕੀ ਸਿਖਾ ਸਕਦੇ ਲਾਈਫ ਬਾਰੇ, ਅਸੀਂ ਕੀ ਸੋਚ ਸਕਦੇ, ਐਂਡ ਦੈਨ ਰੀਅਲੀ ਸੈਕਰੀਫਾਈਸ ਜਿਹੜੀ ਹੁੰਦੀ ਆ ਉਹ ਸੱਚੀ ਦੀ ਸੈਕਰੀਫਾਈਸ ਕੀ ਹੁੰਦੀ ਆ। ਸੋ ਇਸ ਵੇਲੇ ਵੀਰ ਜੀ ਜਿਸ ਤਰ੍ਹਾਂ ਮਾਡਰਨ ਲਾਈਫ ਵਿੱਚ ਸਾਡੇ ਕੋਲ ਕੰਫਰਟ ਹੈਗੇ, ਲਗਜ਼ਰੀ ਹੈ, ਫਰੀडम ਹੈ, ਐਂਡ ਟਾਈਮ ਵੀ ਸਾਡੇ ਵਾਸਤੇ ਨੂਸ ਬੰਦਾ ਪਿਆ, ਇੱਕ ਕਿਸਮ ਦਾ ਜੰਜਾਲ, ਤਾਂ ਡਿਸਟਰੈਕਸ਼ਨ ਵੀ ਜੰਜਾਲ ਹੈ। ਐਂਡ ਇਹੀ ਥੀਮਸ ਆ ਜਾਂਦੇ ਇਸ ਨੋਵਲ ਵਿੱਚ ਕਿ ਉਹ ਜਿਹੜਾ ਹੀਰੋ ਹੈਗਾ, ਅਸੀਂ ਉਸ ਤਰ੍ਹਾਂ ਦਾ ਹੀਰੋ ਨੌਨ ਵੋਰ ਦੀ ਸਿਚੁਏਸ਼ਨ ਵਿੱਚ ਅਸੀਂ ਕੀ ਬਣ ਸਕਦੇ। ਐਂਡ ਜਾਣ ਕੇ ਇੱਦਾਂ ਲਿਖਿਆ ਗਿਆ ਸੀ ਕਿ ਔਖੀ ਹੋਵੇ ਪੜ੍ਹਨ ਲਈ। ਲਾਈਕ ਹੁਣ ਕਈਆਂ ਨੇ ਕਿਹਾ 2 ਲਫ਼ਜ਼ ਪੜ੍ਹ ਕੇ ਮੇਰੀਆਂ ਅੱਖਾਂ ਦੁਖ ਰਹੀਆਂ, ਬਟ ਜਿਹੜੀ ਉਹਨਾਂ ਨੇ ਸੈਕਰੀਫਾਈਸ ਦਿੱਤੀ, ਦੈਨ ਅਸੀਂ ਰੀਅਲੀ ਸ਼ਹੀਦ ਦੇ ਕਾਬਲ ਹੈਗੇ। ਦੈਟਸ ਦ ਕੁਐਸਚਨ ਹੈ ਨਾ ਆਉਂਦੀ ਇਸ ਬੁੱਕ ਵਿੱਚ। ਤੁਹਾਡੀ ਜਿਹੜੀ ਬੁੱਕ ਸੈਫਰਨ ਸਾਲਵੇਸ਼ਨ ਆ, ਉਹਦਾ ਥੀਮ ਕੀ ਆ, ਉਹਦਾ ਆਈਡੀਆ ਕੀ ਆ? ਉਹਦਾ ਆਈਡੀਆ ਇਹ ਸੀ ਕਿ ਜਿਹੜੇ ਆਰਡੀਨਰੀ ਬੰਦੇ ਪੰਜਾਬ ਦੇ, ਕਿ ਉਹਨਾਂ ਦੀ ਲਾਈਫ ਕਿੱਦਾਂ ਬਦਲੀ ਇੱਕਦਮ ਰੈਵੋਲੂਸ਼ਨ ਕਰਕੇ, ਜੂਨ 84 ਦੇ ਅਟੈਕ ਕਰਕੇ। ਐਂਡ ਉਸ ਥੀਮ ਵਿੱਚ ਆ ਜਾਂਦਾ ਕਿ ਜਿਹੜਾ ਡਿਸਅਪੀਅਰੈਂਸ ਹੈ, ਜਿਹੜਾ ਬਿਟਰੇਅਲ ਵੀ ਹੈ, ਪੰਥਕ ਬਿਟਰੇਅਲ, ਇੰਡੀਅਨ ਸਟੇਟਸ ਦਾ ਬਿਟਰੇਅਲ, ਉਹਨਾਂ ਦਾ ਟੈਰਰਿਜ਼ਮ, ਉਹਨੂੰ ਸਰਵਾਈਵ ਕਰਨਾ, ਆਰਡੀਨਰੀ ਜਿਹੜਾ ਹੈ ਬੰਦਾ ਉਹ ਕਿਸ ਤਰ੍ਹਾਂ ਸਰਵਾਈਵ ਕਰ ਸਕਿਆ ਜਾਂ ਨਹੀਂ ਸਰਵਾਈਵ ਕਰ ਸਕਿਆ। ਜਿਹੜੀ ਇਹ ਸਰਵਾਈਵਲ ਦੀ ਇੱਕ ਸਟੋਰੀ ਆ, ਸਿੱਖ ਸਰਵਾਈਵਲ ਦੀ, ਜਿਹਨੇ ਇੱਕ ਵਾਰ ਰੈਵੋਲੂਸ਼ਨ ਰਾਈਜ਼ ਹੋਇਆ ਆਫਟਰ 1984 ਦਰਬਾਰ ਸਾਹਿਬ ਅਟੈਕ, ਅਤੇ ਉਸ ਤੋਂ ਬਾਅਦ ਫਿਰ ਸਟੇਟ ਟੈਰਰ ਹੁੰਦਾ ਆ, ਅਤੇ ਫਿਰ ਜਿਹੜੀ ਸਿੱਖ ਜ਼ਿੰਦਗੀ ਆ ਅੱਜ ਅਸੀਂ ਦੇਖ ਰਹੇ ਹਾਂ ਕਿ ਉਹ ਹੁਣ ਇੱਕ ਮਤਲਬ ਜਿਹਨੂੰ ਕਹਿੰਦੇ ਆ ਕਿ ਹੁਣ ਆਮ ਹੋ ਗਈ ਆ। ਤਾਂ ਤੁਸੀਂ ਇਸ ਚੀਜ਼ ਨੂੰ ਜਦੋਂ ਉੱਥੇ ਮਹਿਸੂਸ ਕਰ ਰਹੇ ਹੋ ਐਜ਼ ਅ ਔਥਰ, ਐਜ਼ ਅ ਰਾਈਟਰ, ਤਾਂ ਤੁਸੀਂ ਇਹਨੂੰ ਕਿਵੇਂ ਸਮਝ ਪਾਏ ਹੋ? ਇਹ ਕਿਵੇਂ ਹੋਇਆ ਕਿ ਲੋਕ ਇੱਕ ਵਾਰ ਮਤਲਬ ਆਪਣੀਆਂ ਜਾਨਾਂ ਤਲੀ 'ਤੇ ਰੱਖ ਦਿੰਦੇ ਆ, ਫਿਰ ਸਟੇਟ ਦਾ ਟੈਰਰ ਹੁੰਦਾ ਆ, ਅਤੇ ਫਿਰ ਹੁਣ ਲੋਕ ਦੁਬਾਰਾ ਫਿਰ ਨੋਰਮਲ ਲਾਈਫ ਉਸੇ ਸਟੇਟ ਦੇ ਥੱਲੇ। ਸੋ ਐਕਚੁਅਲੀ ਜਿਹੜੀ ਹੀਰੋਇਕ ਹੈ ਨਾ ਜਰਨੀ ਹੈ, ਉਹ ਇਸ ਤਰ੍ਹਾਂ ਦੇ ਸਟੇਟ ਪ੍ਰੈਸ਼ਰ ਵਿੱਚ ਸਾਡੇ ਸੱਚੀ ਹੀਰੋਜ਼ ਹੋਏ, ਰੀਅਲ ਫਰੀडम ਫਾਈਟਰਸ। ਠੀਕ ਹੈ, ਦ ਇੰਡੀਅਨ ਸਟੇਟ ਦੇ ਵਿਊ ਪੁਆਇੰਟ ਤੋਂ ਹੋਰ ਸੀਗੇ, ਬਟ ਫॉर ਅਸ ਉਹ ਫਰੀडम ਫਾਈਟਰਸ ਸੀਗੇ, ਉਹਨਾਂ ਨੇ ਫਰੀडम ਵਾਸਤੇ ਫਾਈਟ ਕੀਤਾ। ਅਦਰਵਾਈਜ਼ ਜੇ ਇੰਡੀਅਨ ਸਟੇਟ ਟੈਰਰ ਨਹੀਂ ਹੁੰਦਾ, ਉਹਨਾਂ ਨੇ ਨਹੀਂ ਫਾਈਟ ਕਰਨਾ ਸੀ। ਉਹਨਾਂ ਨੇ ਆਰਡੀਨਰੀ ਲਾਈਫ ਐਜ਼ ਅ ਪੋਇਟ, ਰਾਈਟਰ, ਜੋ ਵੀ ਸੀਗਾ ਨਾ, ਐਂਡ ਭਾਈ ਅਨੋਖ ਸਿੰਘ, ਉਹਨਾਂ ਦਾ ਵੀ ਸ਼ੌਂਕ ਸੀਗਾ ਪੋਇਟਰੀ, ਕਈ ਸਿੰਘਾਂ ਦਾ ਸ਼ੌਂਕ ਸੀ ਮਿਊਜ਼ਿਕ, ਪੋਇਟਰੀ, ਹੋਰ ਲਾਈਫ ਦੇਖਣੀ ਹੈ ਨਾ, ਸਕੂਲ ਟੀਚਰ ਬਣਨਾ। ਪਰ ਹੁਣ ਅਸੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ, ਅਸੀਂ ਹੁਣ ਪੀਸ ਟਾਈਮ ਵਿੱਚ ਆ ਗਏ ਹੈਗੇ, ਐਂਡ ਇੰਪੋਰਟੈਂਟ ਤਾਂ ਹੈ, ਜ਼ਰੂਰੀ ਹੈ, ਸਿੱਖ ਕੌਮ ਨੇ ਵੀ ਮੰਨ ਲਿਆ ਕਿ ਬਹੁਤ ਜ਼ਰੂਰੀ ਉਹਨਾਂ ਦੀ ਹਿਸਟਰੀ ਨੂੰ ਯਾਦ ਰੱਖਣਾ। ਪਰ ਯਾਦ ਰੱਖਣਾ ਇੱਕ ਗੱਲ ਹੈ, ਪਰ ਉਸ ਚੀਜ਼ 'ਤੇ ਇੰਸਪਾਇਰ ਹੋ ਕੇ ਅੱਗੇ ਕੁਛ ਕਰਨਾ ਇਸ ਦੁਨੀਆ ਵਿੱਚ ਇਹ ਸਾਡਾ ਫਰਜ਼ ਹੈ। ਸੋ ਐਕਚੁਅਲੀ ਕੀ ਹੋ ਗਿਆ ਕਿ ਅਸੀਂ ਉਸ ਲਗਜ਼ਰੀ ਸਲੀਪ ਵਾਕਿੰਗ ਵਿੱਚ ਆ ਗਏ ਨਾ। ਸਲੀਪ ਵਾਕਿੰਗ ਜਿਸ ਤਰ੍ਹਾਂ ਸੁਪਨਾ ਸਾਡੀ ਲਾਈਫ ਚੱਲ ਰਹੀ ਸੁਪਨੇ ਵਿੱਚ ਹੀ, ਤਾਂ ਸਾਨੂੰ ਹੁਣ ਇਸ ਵੇਲੇ ਵੀ ਸੋਚਣਾ ਚਾਹੀਦਾ ਕਿ ਫੈਮਿਨਸ ਕਿੱਥੇ ਹੋ ਰਹੇ ਹੈਗੇ। ਇਹ ਨਹੀਂ ਹੈ ਕਿ ਜਿਸ $5 ਭੇਜ ਦਿੱਤਾ ਡੈਬਿਟ ਕਾਰਡ 'ਤੇ ਕਿਸੇ ਸੰਸਥਾ ਨੂੰ,
but actually ਅਸੀਂ ਕੀ ਕਰਨਾ, really ਕੀ ਕਰਨਾ ਉਸ famine ਬਾਰੇ ਜਾਂ war ਬਾਰੇ like in Ukraine ਜਾਂ ਅਸੀਂ ਕੀ ਕਰ ਸਕਦੇ ਹੈ ਨਾ. So ਇਹਨਾਂ ਦੀ inspiring history of heroes ਇੰਨਾ ਅਸਰ ਸਾਡੇ ਤੇ ਪੈਣਾ ਚਾਹੀਦਾ, not only because ਚਲੋ they fought ਹੈ ਨਾ, ਇਹਨਾਂ ਦੇ belief ਸੀਗੇ for a freedom movement, for sovereignty, ਪਰ overall ਹਰ ਇੱਕ ਸਿੱਖ ਜੋ ਵੀ ਉਹਨਾਂ ਦੇ beliefs ਸਨ ਹਿਸਟਰੀ ਬਾਰੇ, they should be inspired ਕਿ ਅਸੀਂ next ਕੀ ਕਰ ਸਕਦੇ ਹਾਂ ਨਾ. ਐਂਡ ਇਹ ਜਿਹੜਾ comfort zone ਵਿੱਚ ਬਹਿਣਾ ਐਂਡ ਚਲੋ ਹੁਣ 10 property ਹੋਰ ਬਣਾਓ ਜਾਂ ਆਪਣੇ families ਨੂੰ ਹੋਰ prosperity ਵਿੱਚ ਲੈ ਕੇ ਆਓ, ਇਹ ਤਾਂ ਨਹੀਂ heroic goal ਸੀਗੀ. ਬਿਲਕੁਲ ਤੁਸੀਂ ਕਿਹਾ ਵੀ ਜਿਹੜੀ ਇੰਸਪੀਰੇਸ਼ਨ ਦੀ ਗੱਲ ਆ, ਹਿਸਟਰੀ ਤੁਹਾਨੂੰ ਇੰਸਪਾਇਰ ਕਰਦੀ ਆ, ਤੇ ਉਹ ਇੰਸਪਾਇਰ ਕਰਨ ਲਈ ਜਿਹੜਾ ਟੂਲ ਬਣਦਾ ਹੈ, ਉਹ ਲਿਟਰੇਚਰ ਬਣਦਾ ਹੈ. ਤਾਂ ਮੈਂ ਜਦੋਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਇਹ ਗੱਲ ਕਹੀ ਕਿ ਇੱਕ ਗੈਪ ਨਜ਼ਰ ਆਉਂਦਾ ਆ. ਸਿੱਖਾਂ ਨੇ ਰੀਸੈਂਟਲੀ 1984 ਤੋਂ ਬਾਅਦ ਇੱਕ ਬਹੁਤ ਵੱਡੀ ਹਿਸਟਰੀ ਸਿਰਜੀ ਆ, ਪਰ ਉਹ ਲਿਟਰੇਚਰ ਦਾ ਗੈਪ ਆ. ਤੁਸੀਂ ਉਹਦੇ 'ਚ ਕੰਮ ਕੀਤਾ, ਤੇ ਕੀ ਚੈਲੰਜਸ ਤੁਹਾਨੂੰ ਲੱਗ ਰਹੇ ਆ ਕਿ ਕਿਉਂ ਜਿਹੜੀ ਇੰਨੀ ਵੱਡੀ ਹਿਸਟਰੀ ਆ, ਸਿੱਖਾਂ ਨੇ ਐਡੀ ਵੱਡੀ ਸਟਰਗਲ ਲੜੀ ਆ, ਉਹਦਾ ਕੋਈ ਉਹਦਾ ਵੱਡਾ ਲਿਟਰੇਚਰ ਕਿਉਂ ਨਹੀਂ ਬਣ ਸਕਿਆ? It's a very good question. I think एक fear element बन जाता है ना, because the Indian state ने impunity to this day 40 years later impunity है पंजाब विच. Second ਹੁੰਦਾ चलो trauma, loss. So loss विचों केड़ा बंदा कोई हल कर सकता, you know, ਜਿੱਦਾਂ ਕਹਿ ਸਕਦੇ ਆ stone at a big Goliath narrative. ਜਿਹੜਾ Goliath narrative ਹੈ ਉਹ Indian state ਦਾ ਹੈ, and in a way ਅਸੀਂ David ਹੈਗੇ in that story of David versus Goliath. ਪਰ ਇਹ ਹੈ ਕਿ also ਕਿ individuals ਨੇ ਬਹੁਤ ਕੋਸ਼ਿਸ਼ ਕੀਤਾ ਹੋਗਾ, ਪਰ ਵਾਤਾਵਰਣ ਦੀ ਵੀ ਲੋੜ ਹੈ. ਹੁਣ ਇੱਕ very famous novel ਹੋਈ ਸੀਗੀ Half of a Yellow Sun, and it's about the Biafra movement. Biafra the movement ਆਮ ਬੰਦਿਆਂ ਨੂੰ ਪਤਾ ਹੀ ਨਹੀਂ ਸੀ until I read this novel, ਹੈ ਨਾ, ਮੈਨੂੰ ਵੀ ਨਹੀਂ ਪਤਾ ਸੀ. ਪਰ Biafra ਇੱਕ war ਹੋਈ ਸੀ ਨਾਈਜੀਰੀਆ ਵਿੱਚ independence ਵਾਸਤੇ. ਜਿਹੜੇ Biafra ਦੇ ਲੋਕ ਸੀ, political situation ਜਿਸ ਤਰ੍ਹਾਂ ਮੁਲਕਾਂ ਨੇ ਕੀਤੀ, they created a famine there. ਉੱਥੇ ਤਾਂ ਕਈ hundreds of thousands ਮਰ ਵੀ ਗਏ ਲੋਕ. ਪਰ ਜਿਹੜੀ Half of a Yellow Sun, it's written by someone ਜਿਹੜੀ third generation had Biafran, and Hono Bud established Adichie. It became a worldwide bestseller. So ਇਹ ਹੈ ਕਿ ਇਹ ਵੀ ਹੁੰਦਾ ਕਿ ਜਦੋਂ ਤੁਸੀਂ any pain, suffering which survive ਹੋ ਰਹੇ in those 10 years, ਉਸ ਵੇਲੇ ਵੀ ਬਹੁਤ very brave ਦਲੇਰ ਸੀਗੇ ਪੰਜਾਬੀ ਲੇਖਕ ਵੀ, ਪੰਜਾਬੀ journalists ਵੀ, but a lot of people ਨੇ push back ਕੀਤਾ state ਨੂੰ. ਪਰ ਉਹ ਮਾਹੌਲ ਨਹੀਂ ਹੈ ਕਿ ਉਹ ਜਿਹੜੇ great stories ਸ਼ਾਇਦ ਲਿਖੇ ਵੀ ਗਏ, ਸ਼ਾਇਦ disappear ਵੀ ਹੋ ਗਈਆਂ stories, ਉਹਨਾਂ ਨੂੰ publish ਕਰਨਾ. And Punjabi publishing has always been pretty weak. ਇਹ ਵੀ ਹੈ ਕਿ ਇਹ ਜਿਹੜਾ environment ਇਹ create ਕਰਨ ਦੀ ਲੋੜ ਹੈ. ਜੇ ਤੁਸੀਂ ਸੋਚੋ, ਹੁਣ ਇੱਕ ਹੋਰ ਜੇ ਮੈਂ example ਤੁਹਾਨੂੰ ਜਲਦੀ ਦੱਸਵਾਂ, ਇੱਕ very famous poet laureate, Nobel Prize for Literature winner ਹੈਗੇ Orhan Pamuk. So Pamuk is a Turkish writer. So je tusi socho Turkish writer nu Nobel laureate milya in the world. So Turkish kinne bande jande hege? Not many. So his works have been done, created into very high levels of English translation. Onane nale as a Turkish writer, onane controversial subjects vi chake. Snow, which for instance he refers to the Karkular of the Kurdish, even though he is Turkish. ਇਹ ਵੀ ਹੈ ਕਿ ਜਿਹੜੇ great Indian writers ਵੀ ਹੋਏ, unfortunately even ਉਹ Nobel poet ਤੱਕ, laureate ਤੱਕ ਵੀ ਪਹੁੰਚੇ ਹੋਣਗੇ, but they never touched on the struggles of the Punjabi ਜਿਹੜੇ freedom fighting movement ਸੀ, ਨਾ ਉਹਨਾਂ ਦੀ ਜਿਹੜੀ ਨਾ victims ਬਾਰੇ ਨਾ survivors ਬਾਰੇ. So they didn't even annotate, notate. In the whole of the Indian citizenships, you know, the citizens, ਉਹਨਾਂ ਵਿੱਚ ਵੀ ਨਹੀਂ conscience ਹੋਈ 30-40 years. ਤੇ ਚਲੋ ਮਤਲਬ
ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਉਹ ਪੀਰੀਅਡ ਹੁੰਦਾ ਆ ਜਦੋਂ ਮੂਵਮੈਂਟ ਚੱਲ ਰਹੀ ਹੁੰਦੀ ਆ ਉਦੋਂ ਉਹ ਸਪੇਸ ਨਹੀਂ ਬਣਦੀ, ਇਨਵਾਇਰਮੈਂਟ ਨਹੀਂ ਬਣਦਾ। ਹੁਣ ਉਹ ਇਨਵਾਇਰਮੈਂਟ ਬਣਨਾ ਚਾਹੀਦਾ ਆ। ਮੈਨੂੰ ਇਹ ਲੱਗਦਾ ਹੈ ਕਿ ਖ਼ਾਸ ਤੌਰ 'ਤੇ ਡਾਇਸਪੋਰਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਇੰਗਲੈਂਡ ਤੋਂ ਉਹ ਜਿਹੜੀ ਤੁਹਾਡੀ ਇੱਕ ਪੰਥ ਦੀ ਸਾਂਝੀ ਪੀੜ ਆ, ਉਹਦੇ ਕਰਕੇ ਤੁਸੀਂ ਪੰਜਾਬ ਗਏ। ਤਾਂ ਮੈਨੂੰ ਲੱਗਦਾ ਕਿ ਡਾਇਸਪੋਰਾ ਜਿਹੜਾ ਆ, ਅੱਜ ਉੱਥੇ ਜਿਹੜੀਆਂ ਸਿੱਖ ਫੈਮਿਲੀਜ਼ ਨੇ, ਉਹਨਾਂ ਦੇ ਬੱਚੇ ਵੈਸਟਰਨ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹ ਰਹੇ ਆ, ਉਹਨਾਂ ਕੋਲ ਇੱਕ ਇਨਵਾਇਰਮੈਂਟ ਆ, ਇੱਕ ਸਪੇਸ ਆ, ਜਿਹਦੇ 'ਚ ਉਹ ਲਿਟਰੇਰੀ ਜਿਹੜੀ ਕ੍ਰੀਏਟੀਵਿਟੀ ਆ, ਉਹ ਕਰ ਸਕਦੇ ਆ। ਤਾਂ ਮਤਲਬ ਉਹਨਾਂ ਨੂੰ ਕਿਹੋ ਜਿਹੇ ਜਿਹੜੇ ਇਨੀਸ਼ੀਏਟਿਵਸ ਨੇ, ਉਹ ਅੱਗੇ ਕਮਿਊਨਿਟੀ ਨੂੰ, ਆਰਗਨਾਈਜੇਸ਼ਨਸ ਨੂੰ ਲੈਣੇ ਚਾਹੀਦੇ ਆ, ਉਹ ਇਨਵਾਇਰਮੈਂਟ ਕ੍ਰੀਏਟ ਕਰਨ ਨੂੰ, ਜਿਹੜੇ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਚੈਲੰਜਸ ਫੇਸ ਕੀਤੇ ਆ ਆਪਣਾ ਕੰਮ ਕਰਨ ਲੱਗਿਆਂ, ਅਤੇ ਤੁਸੀਂ ਉਹ ਵਧੀਆ ਦੱਸ ਸਕਦੇ ਹੋ ਕਿ ਇਹੋ ਜਿਹੇ ਕਿਹੜੇ ਸਟੈਪਸ ਜਿਹੜੇ ਆ ਉਹ ਲਏ ਜਾ ਸਕਦੇ ਆ ਤਾਂ ਕਿ ਇੱਕ ਵਧੀਆ ਇਨਵਾਇਰਮੈਂਟ ਕ੍ਰੀਏਟ ਹੋ ਸਕੇ ਕਿ ਕੋਈ ਨਵੀਆਂ ਲਿਟਰੇਰੀ ਕ੍ਰੀਏਸ਼ਨਸ ਪੰਥ ਦੇ ਵਿਹੜੇ ਦੇ ਵਿੱਚ ਆ ਸਕਣ। ਹਾਂਜੀ, that's a very good points ਹੈ ਨਾ। ਇੱਕ ਤਾਂ ਸਿੱਖ ਜੈਨੋਸਾਈਡ ਰਿਸਰਚ ਵਾਸਤੇ ਲੋੜ ਹੈ, ਐਂਡ ਜਿਹੜੇ ਲਿਟਰੇਰੀ ਜਿਨ੍ਹਾਂ ਦਾ ਇੰਟਰਸਟ ਹੈ ਲਿਟਰੇਚਰ ਵੱਲ, ਉਹ ਵੀ ਕਾਫੀ ਫਾਊਂਡੇਸ਼ਨਸ ਜਿਸ ਤਰ੍ਹਾਂ ਇਹ ਸੁਚੇਤ ਫਾਊਂਡੇਸ਼ਨ ਨੇ ਕ੍ਰੀਏਟਿਵ ਸਪੇਸ ਕ੍ਰੀਏਟ ਕਰ ਲਿਆ, ਤਾਂ ਇਹ ਕ੍ਰੀਏਟਿਵ ਸਪੇਸਿਸ ਬਣਾਉਣ ਦੀ ਲੋੜ ਹੈ। ਫਿਰ ਹੀ ਉਹ ਕੌਨਫੀਡੈਂਸ ਆ ਸਕਦਾ ਹੈ ਨਾ ਰਾਈਟਰਸ ਨੂੰ। ਇੱਕ ਹੈ ਪੱਖ ਕਿ ਉਹ ਰਾਈਟਰਸ ਨੂੰ ਐਕਸੈਸ ਵੀ ਮਿਲੇ ਮਟੀਰੀਅਲਸ ਨੂੰ, ਡਾਕੂਮੈਂਟੇਸ਼ਨ, ਜਿਹੜਾ ਵੀ ਉਹ ਰਿਸਰਚ ਕਰਨਾ ਚਾਹੁੰਦੇ ਹਿਸਟੋਰੀਕਲ ਫਿਕਸ਼ਨ ਲਿਖਣ ਲਈ। ਪਰ ਦੂਜੇ ਪਾਸੇ ਇਹ ਵੀ ਹੈ ਕਿ ਉਹ ਸਪੇਸਿਸ ਮਿਲਣ ਦੀ ਲੋੜ ਹੈ। ਪਬਲਿਸ਼ਿੰਗ ਡਾਇਸਪੋਰਾ ਵਿੱਚ ਬਹੁਤ ਸਟਰੋਂਗ ਹੋ ਸਕਦਾ। And it's really important because I think film industry which thodi revival aa gayi hai, and so people are coming individually with films just recently Guru Nanak Naam Jihad, is tarah di films people are trying hai na ki assi bana sakde apni story and jo assi believe karde, par ਇਹ overall ਜਿੰਨਾ back ਹੋ ਸਕਦਾ it's important because ਜਿਹੜੇ ਵੱਡੇ ਵੱਡੇ industries like Bollywood, Hollywood, ਉਹਨਾਂ ਵਿੱਚ a lot of hit and miss ਵੀ ਹੁੰਦਾ, a lot of investment ਵੀ ਹੁੰਦਾ, ਤਾਂ invest ਕਰਨਾ writers ਵਿੱਚ is very important। ਤੇ ਲਾਸਟ ਕੁਐਸਚਨ ਮੈਂ ਤੋਂ ਇਹੀ ਜਾਣਨਾ ਚਾਹੁੰਦਾ ਕਿ ਜਿਹੜੀ ਇਹ ਇਨਵੈਸਟਮੈਂਟ ਆ, ਤੁਹਾਨੂੰ ਲੱਗਦਾ ਕਿ ਇਹ ਗੁਰਦੁਆਰਾ ਸਾਹਿਬਾਨ ਜਿਹੜੇ ਹੈਗੇ ਆ ਡਾਇਸਪੋਰਾ ਦੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਉਹ ਸਾਰਾ ਪ੍ਰਬੰਧ ਦੇਖਦੇ ਆ, ਪਰ ਮੈਨੂੰ ਲੱਗਦਾ ਕਿ ਡਾਇਸਪੋਰਾ ਦੇ ਵਿੱਚ ਵੀ ਜਿਹੜਾ ਗੁਰਦੁਆਰਾ ਸਟਰਕਚਰ ਆ, ਉਹ ਹਜੇ ਉਨਾ ਔਰਗਨਾਈਜ਼ ਨਹੀਂ ਹੋ ਸਕਿਆ ਜਿੰਨੇ ਰੀਸੋਰਸਿਸ ਦੇ ਨਾਲ ਉਹ ਸ਼ਾਇਦ ਇਹ ਸਾਰੇ ਕੰਮ ਕਰ ਸਕਦੇ ਆ। ਤੁਸੀਂ ਇੰਗਲੈਂਡ ਦੇ ਵਿੱਚ ਰਹੇ ਹੋ, ਤੁਸੀਂ ਹੁਣ ਇੱਥੇ ਕੈਨੇਡਾ ਵੀ ਆਏ ਹੋ, ਤਾਂ ਮੈਂ ਓਵਰਆਲ ਡਾਇਸਪੋਰਾ ਦੀ ਗੱਲ ਕਰਾਂ ਤਾਂ ਗੁਰਦੁਆਰਾ ਕਮੇਟੀਆਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਕਿ ਉਹ ਇੱਕ ਤਾਂ ਲਾਇਬ੍ਰੇਰੀਜ਼ ਬਣਾਉਣ ਦੀ ਗੱਲ ਹੁੰਦੀ ਹੈ ਵੀ ਲਾਇਬ੍ਰੇਰੀਜ਼ ਬਣਾਉਣ ਦਾ ਕਾਫੀ ਕਲਚਰ ਆ ਗੁਰਦੁਆਰਾ ਸਾਹਿਬ 'ਚ, ਇਹ ਤੋਂ ਇਲਾਵਾ ਕੀ ਸਟੈਪਸ ਜਿਹੜੇ ਆ ਉਹ ਲੈ ਸਕਦੇ ਆ, ਮੈਂ ਸਪੈਸੀਫਿਕਲੀ ਗੁਰਦੁਆਰਾ ਬਾਰੇ ਗੱਲ ਕਰੂੰਗਾ ਕਿ ਜਿਹਦੇ ਨਾਲ ਉਹ ਇਸ ਕੰਮ ਦੇ ਵਿੱਚ ਜਿਹੜਾ ਆ ਆਪਣਾ ਯੋਗਦਾਨ ਪਾ ਸਕਣ। ਹਾਂਜੀ, ਉਹ ਫਿਰ ਬੈਸਟ ਹੈ ਕਿ ਰਾਈਟਰਸ ਐਂਡ ਆਰਟਿਸਟਸ ਵਾਸਤੇ ਸਪੇਸ ਕ੍ਰੀਏਟ ਕਰਨ। ਉਹਦੇ ਵਿੱਚ ਲੋੜ ਹੈ ਕਿ ਜਸਟ ਬੇਸਿਕ ਜਗ੍ਹਾ ਵੀ ਹੋਵੇ, ਐਂਡ ਇਹ ਚੋਇਸ ਹੋਵੇ ਨਾ ਕਿ ਜਿਹੜੇ ਆ ਰਹੇ ਹਨ ਰਾਈਟਰਸ, ਐਕਟਰਸ, ਜੋ ਵੀ ਹੈਗੇ ਮਿਊਜ਼ੀਸ਼ੀਅਨਸ, ਕਿ ਉਹਨਾਂ ਨੂੰ ਸਪੇਸ ਦੀ ਲੋੜ ਹੈ। ਐਂਡ ਸਪੇਸ ਫਿਜ਼ੀਕਲ ਨਹੀਂ ਹੁੰਦਾ, ਸਪੇਸ ਹੁੰਦਾ ਆਲਸੋ ਮੈਂਟਲ ਸਪੇਸ, ਕਿ ਐਕਸਪੈਰੀਮੈਂਟੇਸ਼ਨ ਕਰਕੇ really dig ਕਰ ਸਕਣ truths ਤੇ, maybe ਹੋਰ ਰਾਈਟਰਸ ਐਂਡ ਆਰਟਿਸਟ ਨੂੰ ਇਨਵਾਈਟ ਕਰਨ। ਐਂਡ ਇਹ environment ਬਹੁਤ ਜ਼ਰੂਰੀ ਹੈ because like ਸਾਡੇ ਗੁਰੂਆਂ ਦੇ periods ਤੋਂ ਸਾਡੇ ਗੁਰੂ ਸਾਹਿਬ where they were great writers as well, so ਉਹਨਾਂ ਦੀ scripture ਨਾਲ ਤਾਂ ਬਹੁਤ ਪ੍ਰੇਮ ਸੀ, and unfortunately as a ਕੌਮ ਉਹ ਜਿਹੜਾ ਪ੍ਰੇਮ ਹੈ that's been very difficult develop currently, ਪਰ ਹੋ ਜਾਊਗਾ hopefully। ਬਿਲਕੁਲ ਜੀ, ਅਤੇ ਮੈਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਇਹ ਜਿਹੜੀ ਬੁੱਕ ਆ ਇਹ ਦੇਖ ਸਕਦੇ ਹੋ ਕਿ ਭਾਈ ਅਨੋਖ ਸਿੰਘ ਦਾ ਵੰਡਰਸ, ਇਹ ਜਿਹੜੀ ਬੁੱਕ ਆ ਇਹ ਜ਼ਰੂਰ ਅਸੀਂ TV84 ਦੇ ਰਾਹੀਂ ਵੀ ਇਹ ਅਪੀਲ ਕਰਦੇ ਹਾਂ ਕਿ ਜਿਹੜੇ ਨੌਜਵਾਨ ਨੇ ਖਾਸ ਤੌਰ 'ਤੇ ਉਹ ਜ਼ਰੂਰ ਜਿਹੜੀਆਂ ਇਸ ਤਰ੍ਹਾਂ ਦੀਆਂ ਲਿਟਰੇਰੀ ਕ੍ਰੀਏਸ਼ਨਸ ਨੇ ਉਹਨਾਂ ਨੂੰ ਪੜ੍ਹਨ। ਇੱਕ ਤਾਂ ਇਹਦੇ ਨਾਲ ਰਾਈਟਰਸ ਨੂੰ ਹੌਸਲਾ ਵੀ ਮਿਲਦਾ ਅਤੇ ਨਾਲ ਜੇ ਤੁਸੀਂ ਪੜ੍ਹੋਗੇ ਤਾਂ ਹੀ ਤੁਸੀਂ ਅੱਗੇ ਜਿਹੜਾ ਲਿਖਣ ਦੀ ਆਪਣੇ 'ਚ ਸਮਰੱਥਾ ਹੈ ਉਹ ਵੀ ਪੈਦਾ ਕਰ ਸਕਦੇ ਹੋ।
ਤੇ ਇਸ ਤੋਂ ਇਲਾਵਾ ਜਿਹੜੀ ਸੈਫਰਨ ਸਾਲਵੇਸ਼ਨ ਬੁੱਕ ਆ ਉਹ ਵੀ ਇੱਕ ਬੜਾ ਇੰਟਰਸਟਿੰਗ ਨੋਵਲ ਆ 1984 ਬਾਰੇ ਭੈਣ ਜੀ ਹੋਰਾਂ ਦਾ, ਤੇ ਉਹ ਵੀ ਤੁਸੀਂ ਜ਼ਰੂਰ ਪੜ੍ਹੋ। ਤੇ ਇਸ ਤੋਂ ਇਲਾਵਾ ਸੁਚੇਤ ਫਾਊਂਡੇਸ਼ਨ ਵੱਲੋਂ ਜਿਹੜੇ ਪ੍ਰੋਗਰਾਮ ਨੇ ਭੈਣ ਜੀ ਸਿਮਰਜੀਤ ਕੌਰ ਹੋਰਾਂ ਦੇ ਕਰਵਾਏ ਜਾ ਰਹੇ ਆ। ਇਹਦੇ 'ਚ ਪਿਛਲੇ ਹਫ਼ਤੇ ਜਿਹੜੀ ਇੱਕ ਕ੍ਰੀਏਟਿਵ ਰਾਈਟਿੰਗ ਦੀ ਵਰਕਸ਼ਾਪ ਆ ਉਹ ਹੋਈ ਆ ਇੱਥੇ ਬਰੈਂਪਟਨ ਦੇ ਵਿੱਚ। ਤੇ ਹੁਣ ਤੁਸੀਂ ਥੱਲੇ ਜਾਣਕਾਰੀ ਦੇਖ ਸਕਦੇ ਹੋ ਕਿ ਜਿਹੜਾ ਪ੍ਰੋਗਰਾਮ ਆ ਭਾਈ ਅਨੋਖ ਸਿੰਘ ਦਾ ਵੰਡਰਸ ਬੁੱਕ ਬਾਰੇ ਜਿਹੜੀ ਬੁੱਕ ਜਿਹੜੀ ਆ ਰਿਲੀਜ਼ ਵੀ ਕੀਤੀ ਜਾਣੀ ਹੈ, ਤੇ ਇੱਕ ਇੰਟਰੈਕਸ਼ਨ ਵੀ ਆ। ਸਿੱਖਿਆ ਇੰਸਟੀਚਿਊਟ ਆ ਜਿਹੜਾ ਬਰੈਂਪਟਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਸੈਂਟਰ ਜਿਹੜਾ ਹੈ ਗੁਰਦੁਆਰਾ ਸਾਹਿਬ ਆ, ਥੱਲੇ ਐਡਰੈਸ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਉਹਦੇ 'ਤੇ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ, ਤੇ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋਣਾ। ਤੇ ਨਾਲ ਹੀ ਜਿਹੜੇ ਤੁਹਾਡੇ ਕੋਈ ਸਵਾਲ ਇਹ ਸਾਰੀ ਡਿਸਕਸ਼ਨ ਬਾਰੇ, ਇਸ ਗੱਲਬਾਤ ਬਾਰੇ ਹੋਣਗੇ, ਤੁਸੀਂ ਕਮੈਂਟ ਕਰਕੇ ਵੀ ਸਾਨੂੰ ਪੁੱਛ ਸਕਦੇ ਹੋ, ਤੇ ਅਸੀਂ ਬੀਬੀ ਦੇ ਤੱਕ ਜਿਹੜੇ ਤੁਹਾਡੇ ਸਵਾਲ ਆ ਉਹ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਟੀਵੀ 84 ਦੇ ਨਾਲ ਤੁਸੀਂ ਲਗਾਤਾਰ ਜੁੜੇ ਹੋਏ ਹੋ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ 'ਤੇ ਗੱਲਬਾਤ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗਾ। ਬੀਬੀ ਤੁਹਾਡਾ ਵੀ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਥੈਂਕ ਯੂ ਜੀ। ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਵਾਹਿਗੁਰੂ ਕਾ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ।